अच्छा यूसुफ साहब स्टार बैटर बाबर आजम की ਅਸੀਂ ਗੱਲ ਕਰੀਏ ਬਿਗ ਬੈਸ਼ ਦੇ ਲਿਹਾਜ਼ ਨਾਲ ਉਹਨਾਂ ਦਾ ਫਲॉप ਰਿਹਾ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਸਾਈਡ ਹੈ ਆਸਟ੍ਰੇਲੀਅਨ ਇਹਦੇ ਖਿਲਾਫ ਉਹ ਪਰਫਾਰਮ ਕਰ ਪਾਣਗੇ ਚੈਲੰਜਿੰਗ ਤਾਂ ਹੋਏਗਾ ਉਹਨਾਂ ਵਾਸਤੇ ਵੀ ਦੇਖੇ ਜੀ ਚੈਲੰਜਿੰਗ ਜ਼ਰੂਰ ਹੈਗਾ ਤੇ ਉਹਦੇ ਲਈ ਸਭ ਤੋਂ ਆਸਾਨੀ ਇਹ ਹੈ ਕਿ ਪਾਕਿਸਤਾਨ ਦੀ ਜਿਹੜੀ ਟੀਮ ਹੈਗੀ ਹੁਣ ਆਪਣੀ ਹੋਮ ਕੰਡੀਸ਼ਨ ਖੇਡ ਰਹੀ ਹੈ ਬਾਬਰ ਆਜ਼ਮ ਦਾ ਹੋਮ ਗਰਾਊਂਡ ਹੈਗਾ ਇੱਥੇ ਉਹਨਾਂ ਨੇ ਕ੍ਰਿਕਟ ਬਾਲ ਪਿਕਰ ਦੇ ਤੌਰ ਤੇ ਸ਼ੁਰੂ ਕੀਤੀ ਸੀ ਫਿਰ ਉਹਨਾਂ ਨੇ ਆਪਣੀ ਮਿਹਨਤ ਕੀਤੀ ਟੀਮ ਦਾ ਹਿੱਸਾ ਬਣੇ ਇੱਥੇ ਉਹਨਾਂ ਦੇ ਜਿਹੜੇ ਰਨਸ ਨੇ ਮਾਜ਼ੀ ਖਾਸੇ ਰਹੇ ਨੇ ਤੇ ਯਕੀਨੀ ਤੌਰ ਤੇ ਇਹ ਜਿਹੜੀ ਸੀਰੀਜ਼ ਹੈਗੀ ਆ ਉਹਨਾਂ ਲਈ ਇੱਕ ਇਮਤਿਹਾਨ ਹੋਏਗੀ ਕਿ ਟੌਪ ਕਲਾਸ ਬੋਲਿੰਗ ਦੇ ਸਾਹਮਣੇ ਉਹਨਾਂ ਨੇ ਆਪਣੀ ਬੈਟਿੰਗ ਕਰਨੀ ਹੈਗੀ ਆ ਤੇ ਇੰਨਾ ਮੁਸ਼ਕਲ ਨਹੀਂ ਹੈਗਾ ਬਾਬਰ ਆਜ਼ਮ ਲਈ ਆਪਣੀ ਇਹ ਜਿਹੜੇ ਬੈਡ ਪੈਚ ਤੋਂ ਨਿਕਲਣਾ ਸਿਰਫ ਇੱਕ ਉਹਨਾਂ ਨੂੰ ਅੱਛੀ ਇਨਿੰਗਸ ਦੀ ਲੋੜ ਹੈਗੀ ਆ ਕਿ ਜਿੰਦੇ ਲਈ ਯਕੀਨੀ ਤੌਰ ਤੇ ਅਸੀਂ ਵੀ ਦੁਆ ਕਰਦੇ ਆ ਸਾਡੇ ਜਿਹੜੇ ਕ੍ਰਿਕਟ ਫੈਨਸ ਨੇ ਉਹ ਵੀ ਇਹ ਦੁਆ ਕਰਦੇ ਨੇ ਬਲਕਿ ਤਵੱਕੋ ਰੱਖਦੇ ਨੇ ਕਿ ਬਾਬਰ ਆਜ਼ਮ ਨਾ ਸਿਰਫ ਇੱਕ ਮੈਚ ਬਲਕਿ ਹਰ ਮੈਚ ਵਿੱਚ ਪਾਕਿਸਤਾਨ ਨੂੰ ਮੈਚ ਜਿਤਵਾਵੇ ਅੱਛਾ ਪਰਫਾਰਮ ਕਰੇ ਪ੍ਰੈਸ਼ਰ ਯਕੀਨੀ ਤੌਰ ਤੇ ਬਾਬਰ ਆਜ਼ਮ ਤੇ ਹੋਏਗਾ ਉਹਨੂੰ ਇਸ ਚੀਜ਼ ਦਾ ਅਹਿਸਾਸ ਵੀ ਹੈ ਤੇ ਉਹਨੇ ਇਸ ਤੇ ਕੰਮ ਵੀ ਕੀਤਾ ਹੋਏਗਾ ਥੋੜਾ ਜਿਹਾ ਉਹਨਾਂ ਦਾ ਇਸ਼ੂ ਰਿਹਾ ਸੀ ਕਿ ਜਿਹੜੇ ਆਪਣਾ ਸਪਿਨਰਸ ਉਹਨਾਂ ਦੇ ਖਿਲਾਫ ਉਹਨਾਂ ਨੂੰ ਥੋੜੀ ਮੁਜ਼ਾਹਮਤ ਕਰਨ ਦਾ ਸਾਹਮ ਨਜ਼ਰ ਆਉਂਦੀ ਸੀ ਫਾਸਟ ਬੋਲਿੰਗ ਦੇ ਪਿੱਛੇ ਪਾਸੇ ਵੀ ਯਾਨੀ ਕਿ ਉਹਨਾਂ ਦੀ ਖਾਮੀਆਂ ਸਨ ਥੋੜੀਆਂ ਬਹੁਤੀਆਂ ਲੇਕਿਨ ਇਹ ਕਿ ਬਿਗ ਬੈਸ਼ ਕਿਉਂਕਿ ਇੱਕ ਨਵੀਂ ਕੰਡੀਸ਼ਨ ਸਨ ਇੱਕ ਫਾਸਟ ਟਰੈਕ ਸਨ ਉੱਥੇ ਸਾਰੀ ਸੋਚ ਹੈ ਪਹਿਲੀ ਵਾਰੀ ਉੱਥੇ ਖੇਡ ਰਹੇ ਸਨ ਤੇ ਜਿਹਦੀ ਵਜ੍ਹਾ ਤੋਂ ਤੁਸੀਂ ਕਿਸੇ ਵੀ ਮੁਲਕ ਜਾਓ ਜਾ ਕੇ ਖੇਡੋ ਤੇ ਤੁਹਾਨੂੰ ਥੋੜੀ ਬਹੁਤੀ ਸਟਰਗਲ ਕਰਨੀ ਪੈਂਦੀ ਹੈਗੀ ਆ ਫਿਰ ਇੱਕ ਜਦੋਂ ਤੁਹਾਡੇ ਤੋਂ ਤਵੱਕੁਆਤ ਜ਼ਿਆਦਾ ਹੋਣ ਤੁਹਾਨੂੰ ਇੰਨਾ ਪੈਸੇ ਵੀ ਦਿੱਤੇ ਗਏ ਹੋਣ ਫਿਰ ਉਹ ਪ੍ਰੈਸ਼ਰ ਵੀ ਹੁੰਦਾ ਹੈਗਾ ਉੱਥੇ ਯਕੀਨੀ ਤੌਰ 'ਤੇ ਸਿਰਫ ਉਹਨਾਂ ਨੇ 2 50 ਬਣਾਈਆਂ ਨੇ 202 ਰਨ ਕੀਤੇ ਨੇ 11 ਮੈਚਾਂ ਵਿੱਚ ਲੇਕਿਨ ਇੱਕ ਉਹਨਾਂ ਨੇ ਬਹੁਤ ਕੁਝ ਸਿੱਖਿਆ ਵੀ ਹੋਏਗਾ ਉੱਥੋਂ ਤੇ ਸਾਨੂੰ ਤਵੱਕੁ ਕਰਨੀ ਚਾਹੀਦੀ ਹੈ ਕਿ ਬਾਬਰ ਆਜ਼ਮ ਆਪਣੀ ਫਾਰਮ 'ਚ ਵਰਲਡ ਕੱਪ ਤੋਂ ਪਹਿਲੇ ਹਾਸਲ ਕਰਨ 'ਚ ਕਾਮਯਾਬ ਹੋ ਜਾਣਗੇ 1-2 ਇਨਿੰਗਸ ਉਹ ਖੇਲਣਗੇ ਤੇ ਯਕੀਨੀ ਤੌਰ 'ਤੇ ਜਿਹੜਾ ਉਹਨਾਂ ਦਾ ਮੋਰਾਲ ਹੈਗਾ ਉਹ ਹਾਈ ਹੋਏਗਾ ਤੇ ਆਉਣ ਵਾਲੀ ਜਿਹੜੀ ਬਾਕੀ ਮੈਚਸ ਉਹਨਾਂ ਨੂੰ ਅੱਛੇ ਤਰੀਕੇ ਨਾਲ ਆਪਣਾ ਇਨਿੰਗਸ ਬਿਲਡਅਪ ਕਰਨ ਦਾ ਮੌਕਾ ਮਿਲੇਗਾ ਆਸਟ੍ਰੇਲੀਆ ਟੀਮ 'ਚ ਬਹੁਤ ਜ਼ਿਆਦਾ ਤੁਸੀਂ ਸਮਝਦੇ ਹੋ ਕਿ ਇਸ ਕੰਡੀਸ਼ਨ ਦੇ ਨਾਲ ਜਿਹੜੇ ਫੈਮਿਲੀਅਰ ਨੇ ਜਿਹੜੇ ਪਹਿਲੇ ਖੇਡ ਚੁੱਕੇ ਨੇ ਉਹ ਲੋਕ ਘੱਟ ਨੇ ਉਹ ਕਿਉਂਕਿ ਜਿਹੜੇ 5 ਮੁੰਡੇ ਉਹਨਾਂ ਦੇ ਨਹੀਂ ਉਹਨਾਂ ਨਾਲ ਉਹਨਾਂ ਨੂੰ ਬਹੁਤ ਫਰਕ ਪਿਆ ਹੈਗਾ 10 ਮੁੰਡੇ ਉਹ ਨੇ ਜਿਹੜੇ ਵਰਲਡ ਕੱਪ ਦਾ ਹਿੱਸਾ ਨੇ ਲੇਕਿਨ ਇਹ ਕਿ ਤੁਹਾਨੂੰ ਪਤਾ ਕਿ T20 ਫਾਰਮੈਟ ਵਿੱਚ ਇੱਕ ਮੁੰਡਾ ਵੀ ਜਿਹੜਾ ਮੈਚ ਦਾ ਹੈਗਾ ਪਾਸਾ ਪਲਟ ਸਕਦਾ ਹੈਗਾ ਤੇ ਯਕੀਨੀ ਤੌਰ ਤੇ ਬਾਬਰ ਆਜ਼ਮ ਨੂੰ ਬੜੀ ਸੋਚ ਸਮਝ ਕੇ ਆਪਣੀ ਪਲੈਨਿੰਗ ਕਰਨੀ ਪਏਗੀ ਇਨਿੰਗਸ ਨੂੰ ਲੋਕਾਂ ਨੂੰ ਪ੍ਰੈਸ਼ਰ ਵੀ ਹੈਗਾ ਕਿ ਘੱਟ ਰਨਸ ਨਾਲ ਖੇਡਦੇ ਨੇ ਉਹ ਯਾਨੀ ਕਿ ਉਹਨਾਂ ਦਾ ਜਿਹੜਾ ਸਟਾਈਲ ਹੈਗਾ ਉਹ T20 ਫਾਰਮੈਟ ਦੇ ਮੁਤਾਬਕ ਨਹੀਂ ਹੈਗਾ ਇਹ ਯਕੀਨੀ ਤੌਰ 'ਤੇ ਹੁਣ ਅਹਿਸਾਸ ਬਾਬਰ ਆਜ਼ਮ ਨੂੰ ਵੀ ਹੈ ਕਿਉਂਕਿ ਬਾਬਰ ਆਜ਼ਮ ਇਸ ਵੇਲੇ ਪਾਕਿਸਤਾਨ ਦੀ ਪਹਿਚਾਣ ਨੇ ਪਾਕਿਸਤਾਨ ਦੇ ਬ੍ਰਾਂਡ ਨੇ ਤੇ ਉਹਨਾਂ ਨੂੰ ਇੱਕ ਬ੍ਰਾਂਡ ਬਣ ਕੇ ਖੇਲਣ ਦੀ ਜ਼ਰੂਰਤ ਹੋਏਗੀ ਬਿਲਕੁਲ ਅਸੀਂ ਓਡੀਆਈ ਟੀਮ ਦੇ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ ਦੀ ਗੱਲ ਕਰੀਏ ਯੂਸੁਫ ਸਾਹਿਬ ਤੁਹਾਨੂੰ ਪਤਾ ਹੈ ਇੰਜਰੀ ਤੋਂ ਬਾਅਦ ਉਹਨਾਂ ਨੇ ਵਾਪਸੀ ਕੀਤੀ ਤੇ ਸਾਡੇ ਜ਼ਰਾਏ ਕਹਿ ਰਹੇ ਨੇ ਕਿ ਉਹ ਮੁਕੰਮਲ ਫਿਟ ਨਹੀਂ ਨੇ ਤੇ ਖੁਦਾ ਨਾ ਖਾਸਤਾ ਉਹ ਦੁਬਾਰਾ ਇੰਜਰੀ ਦਾ ਸ਼ਿਕਾਰ ਹੋ ਗਏ ਤੇ ਫਿਰ ਅਸੀਂ ਸਰ ਫੜ ਕੇ ਵਰਲਡ ਕੱਪ ਵਿੱਚ ਬਹਿ ਜਾਾਂਗੇ ਉਹਨੇ ਜਗ੍ਹਾ ਕਿਸੇ ਹੋਰ ਨੂੰ ਮੌਕਾ ਨਹੀਂ ਦੇ ਦੇਣਾ ਚਾਹੀਦਾ ਸੀ ਤੁਹਾਡੀ ਨਜ਼ਰ ਵਿੱਚ ਰੈਸਟ ਕਰ ਲੈਂਦੇ ਉਹ ਵੀ ਦੇਖੋ ਮੁਫਾਜ਼ ਇਹ ਤਾਂ ਕਪਤਾਨ ਨੇ ਵਾਜ਼ਹ ਕੀਤਾ ਕਿ ਸ਼ਾਹੀਨ ਸ਼ਾਹ ਅਫਰੀਦੀ ਇੰਜਰਡ ਜ਼ਰੂਰ ਹੋਏ ਸਨ ਉਹਨਾਂ ਨੇ ਬੜਾ ਅੱਛਾ ਰਿਹੈਬ ਕੀਤਾ ਬੋਲਿੰਗ ਪ੍ਰੈਕਟਿਸ ਵੀ ਉਹਨਾਂ ਨੇ ਕੀਤੀ ਬੈਟਿੰਗ ਵੀ ਕੀਤੀ ਫੀਲਡਿੰਗ ਵੀ ਕਰ ਰਹੇ ਨੇ ਜੋ ਇੱਕ ਖਿਲਾੜੀ ਆਪਣੀ ਵਾਪਸੀ ਵਾਸਤੇ ਆਪਣੀ ਮੁਕੰਮਲ ਫਿਟਨੈਸ ਪਾਉਣ ਲਈ ਕਰ ਸਕਦਾ ਉਹ ਉਹਨਾਂ ਨੇ ਕੀਤਾ ਸ਼ਾਹੀਨ ਸ਼ਾਹ ਅਫਰੀਦੀ ਨੇ ਅਸੀਂ ਖੁਦ ਵੇਖਿਆ ਕਿ ਪ੍ਰੈਕਟਿਸ ਵਿੱਚ ਉਹਨਾਂ ਨੇ ਬੜੀ ਜਾਨ ਲੜਾ ਕੇ ਆਪਣਾ ਮਿਹਨਤ ਕਰ ਰਹੇ ਸਨ ਤੇ ਯਕੀਨ ਕਰਨਾ ਚਾਹੀਦਾ ਕਿ ਆਪਣਾ ਇੱਕ ਫਿੱਟ ਜਿਹੜਾ ਹੈ ਸ਼ਾਹੀਨ ਸ਼ਾਹ ਅਫਰੀਦੀ ਨਾ ਸਿਰਫ ਆਸਟ੍ਰੇਲੀਆ ਬਲਕਿ ਜਿਹੜਾ ਵਰਲਡ ਕੱਪ 'ਚ ਯਾਨੀ ਮੁਕਾਬਲੇ ਸਾਡੇ ਹੋਣਗੇ ਉਹਨਾਂ 'ਚ ਸਾਨੂੰ ਇੱਕ ਨਵੇਂ ਰੂਪ ਨਾਲ ਤੇ ਸਾਨੂੰ ਉਸੇ ਰੂਪ 'ਚ ਨਜ਼ਰ ਆਉਣਗੇ ਜਿਹੜੀ ਉਹਨਾਂ ਤੋਂ ਤਵੱਕੋ ਕੀਤੀ ਜਾਂਦੀ ਸੀ ਫਿਟਨੈਸ ਤੋਂ ਪਹਿਲਾਂ ਫਿਟਨੈਸ ਮਸਾਇਲ ਯਕੀਨੀ ਤੌਰ 'ਤੇ ਆਪਣਾ ਫਾਸਟ ਬੋਲਰ ਦਾ ਇੱਕ ਕੈਰੀਅਰ ਦਾ ਹਿੱਸਾ ਹੁੰਦੇ ਨੇ ਤੇ ਸਾਰੇ ਜਿਹੜੇ ਫਾਸਟ ਬੋਲਰ ਨੇ ਉਹਨਾਂ ਨੂੰ ਇਹ ਕਰਨਾ ਪਿਆ ਦੇਖਣੇ ਪਏ ਨੇ ਲੇਕਿਨ ਕਿਉਂਕਿ ਅਸੀਂ ਜ਼ਿਆਦਾ ਪਿਆਰ ਕਰਦੇ ਹਾਂ ਸ਼ਾਹੀਨ ਸ਼ਾਹ ਅਫਰੀਦੀ ਨਾਲ ਤਾਂ ਆਪਣੇ ਬੋਲਰਾਂ ਦੇ ਨਾਲ ਇਸ ਲਈ ਸਾਨੂੰ ਜ਼ਿਆਦਾ ਕੰਸਰਨ ਹੁੰਦਾ ਹੈਗਾ ਉਹਨਾਂ ਦੀ ਪਰਫਾਰਮੈਂਸ ਦੇ ਹਵਾਲੇ ਨਾਲ ਵੀ ਉਹਨਾਂ ਦੀ ਫਿਟਨੈਸ ਦੇ ਹਵਾਲੇ ਨਾਲ ਵੀ ਤੇ ਨੋ ਡਾਊਟ ਕਿ ਸ਼ਾਹੀਨ ਸ਼ਾਹ ਅਫਰੀਦੀ ਨੇ ਮਾਜ਼ੀ 'ਚ ਆਪਣਾ ਜਦੋਂ ਵੀ ਉਹਨਾਂ ਨੇ ਪਹਿਲੀ ਓਵਰ 'ਚ ਕੋਈ ਆਊਟ ਕੀਤੇ ਨੇ ਉਹਨਾਂ ਦੇ ਮੱਦੇ ਮੁਕਾਬਲ ਟੀਮ ਦੇ ਓਪਨਰ ਤੇ ਪਾਕਿਸਤਾਨ ਮੈਚ ਜਿੱਤਿਆ ਹੈਗਾ ਤੇ ਇਸ ਵੇਲੇ ਵੀ ਸਾਨੂੰ ਲੋੜ ਹੈਗੀ ਇੱਕ ਮੁਕੰਮਲ ਫਾਸਟ ਬੋਲਰ ਦੀ ਸ਼ਾਹੀਨ ਸ਼ਾਹ ਅਫਰੀਦੀ ਦੇ ਰੂਪ ਵਿੱਚ ਜਿਹੜੀ ਯਾਨੀ ਕਿ ਪਹਿਲੇ ਓਵਰ 'ਚ ਯਾਨੀ ਕਿ ਅਗਲੇ ਬੰਦੇ ਦੀ ਕਿੱਲੀ ਉਡਾ ਦੇਵੇ ਜਾਂ ਕੈਚ ਕਰਵਾ ਦੇਵੇ ਯਾਨੀ ਕਿ ਉਹਨੂੰ ਪਵਲੀਅਨ ਭੇਜ ਦੇਵੇ ਤੇ ਫਿਰ ਦੇਖਣਾ ਕਿ ਜਿਹੜਾ ਜਨੂਨ ਹੈਗਾ ਉਹ ਪਾਕਿਸਤਾਨੀ ਟੀਮ ਦਾ ਮੁਰਾਲ ਕਿੰਨਾ ਵੱਧ ਜਾਂਦਾ ਹੈਗਾ ਤੇ ਨੋ ਡਾਊਟ ਕਿ ਆਪਣਾ ਸ਼ਾਹੀਨ ਸ਼ਾਹ ਅਫਰੀਦੀ ਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਹੋਏਗਾ ਕਿ ਲੋਕ ਉਸ ਤੋਂ ਉਮੀਦਾਂ ਕਰਦੇ ਨੇ ਤੇ ਪਾਕਿਸਤਾਨ ਦੀ ਜਿੱਤ ਦਾ ਇਨਸਾਰ ਵੀ ਉਹਨਾਂ 'ਤੇ ਹੈ ਇਹਦੇ ਨਾਲ ਜਿਹੜੇ ਸਾਡੇ ਬਾਕੀ ਐਕਸ ਫੈਕਟਰਸ ਹੈ ਨੇ ਅਸੀਂ ਉਹਨਾਂ ਨੂੰ ਵੀ ਦੇਖਾਂਗੇ ਕਿ ਸਾਡੀ ਜਿਹੜੀ ਸਪਿਨ ਬੋਲਿੰਗ ਹੈਗੀ ਆ ਖਾਸ ਤੌਰ 'ਤੇ ਮੁਹੰਮਦ ਨਵਾਜ਼ ਇਬਰਾਰ ਅਹਿਮਦ ਸ਼ਾਦਾਬ ਖਾਨ ਤੇ ਉਸਮਾਨ ਤਾਰਿਕ ਦੇ ਰੂਪ ਵਿੱਚ ਸਾਡੇ ਕੋਲ ਅੱਛਾ ਕੰਬੀਨੇਸ਼ਨ ਹੈ ਅੱਛੀ ਟੀਮ ਇੱਕ ਮੁੰਤਖਬ ਕੀਤੀ ਪਾਕਿਸਤਾਨ ਨੇ ਤੇ ਸਾਨੂੰ ਇਸ 'ਤੇ ਭਰੋਸਾ ਕਰਨਾ ਚਾਹੀਦਾ ਹੈਗਾ ਤੇ ਨਾਲ ਇਹਦੀ ਕਾਮਯਾਬੀ ਵਾਸਤੇ ਸਾਨੂੰ ਸਾਰਿਆਂ ਨੂੰ ਦੁਆ ਵੀ ਕਰਨੀ ਚਾਹੀਦੀ ਹੈਗੀ ਬਿਲਕੁਲ ਮੈਚ ਇਸ ਵੇਲੇ ਜਾਰੀ ਤੇ ਸਾਡੀ ਵੀ ਦੁਆ ਹੈ ਕਿ ਪਾਕਿਸਤਾਨ ਦੀ ਟੀਮ ਪਰਫਾਰਮ ਕਰੇ ਤੇ ਸੀਰੀਜ਼ ਵੀ ਜਿੱਤੇ ਅੱਛਾ ਯੂਸੁਫ ਸਾਹਿਬ ਇਹ ਦੱਸੋ ਆਸਟ੍ਰੇਲੀਆ ਵਰਗੀ ਵੱਡੀ ਟੀਮ ਦਾ ਪਾਕਿਸਤਾਨ ਵਿੱਚ ਆ ਕੇ ਖੇਡਣਾ ਇੰਡੀਆ ਨੂੰ ਕਿੰਨਾ ਇੱਕ ਸਟਰੋਂਗ ਮੈਸੇਜ ਹੈ ਉਹ ਤੇ ਸਾਡੇ ਖਿਲਾਫ ਪ੍ਰੋਪੇਗੈਂਡਾ ਕਰਦਾ ਹੈ ਕਿ ਜੀ ਖੁਦਾ ਨਾ ਖਾਸਤਾ ਪਾਕਿਸਤਾਨ ਗੈਰ ਮਹਿਫੂਜ਼ ਹੈ ਖੇਡਣ ਲਈ
ਦੇਖੋ ਇਹ ਤਾਂ ਜਿਹੜੀ ਹੈ ਨਾ ਉਹਨਾਂ ਦੀ ਫਿਲਾਸਫੀ ਜਿਹੜੀ ਇੰਡੀਅਨ ਦੀ ਸੀ ਕਿ ਪਾਕਿਸਤਾਨ ਇੱਕ ਗੈਰ ਮਹਿਫੂਜ਼ ਮੁਲਕ ਹੈਗਾ, ਇਹ ਤਾਂ ਬਿਲਕੁਲ ਨਾਕਾਮ ਹੋ ਗਈ ਹੈਗੀ ਆ। ਤੁਹਾਨੂੰ ਪਤਾ ਕਿ 5 ਸਾਲਾਂ 'ਚ ਤੀਸਰੀ ਵਾਰੀ ਆਸਟ੍ਰੇਲੀਆ ਦੀ ਟੀਮ ਇੱਥੇ ਆ ਕੇ ਖੇਡ ਰਹੀ ਹੈਗੀ ਬਿਲਕੁਲ, ਤੇ ਵਰਲਡ ਕੱਪ ਤੋਂ ਬਾਅਦ ਵੀ ਉਹਨੇ ਆ ਕੇ ਦੁਬਾਰਾ ਆਣਾ ਪਾਕਿਸਤਾਨ 'ਚ ODI ਮੈਚਸ ਖੇਡਣ ਲਈ। ਇਹ ਤਾਂ ਦੁਨੀਆ ਨੂੰ ਇੱਕ ਸਾਬਤ ਹੋ ਚੁੱਕਿਆ ਕਿ ਜਿਹੜਾ ਪ੍ਰੋਪੋਗੰਡਾ ਕਰਦਾ ਸੀ ਇੰਡੀਆ, ਉਹ ਸਿਰਫ ਉਹ ਝੂਠਾ ਸੀ, ਉਹਨਾਂ ਦਾ ਜਿਹੜਾ ਬਿਆਨੀਆ ਸੀ ਉਹ ਫਲਾਪ ਹੋਇਆ ਹੈਗਾ। ਇਸ ਵੇਲੇ ਤਾਂ ਖੁਦ ਇੰਡੀਆ ਗੈਰ ਮਹਿਫੂਜ਼ ਹੋ ਚੁੱਕਿਆ ਹੈਗਾ। ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਬਾਕੀ ਮੁਲਕ ਨੇ ਪਾਕਿਸਤਾਨ ਬੰਗਲਾਦੇਸ਼ ਤੋਂ ਇਲਾਵਾ ਉਹ ਇhtਜਾਜ ਕਿਉਂ ਨਹੀਂ ਕਰ ਰਹੇ ਨੇ। ਉੱਥੇ ਹੁਣ ਨੀਪਾ ਵਾਇਰਸ ਤਾਂ ਤੁਹਾਨੂੰ ਪਤਾ ਕਿ ਉੱਥੇ ਫੈਲਾਓ ਇਸ ਵੇਲੇ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈਗਾ। ਲੋਕਾਂ ਨੂੰ ਕੰਸਰਨ ਹੈਗਾ ਕਿ ਜਿਸ ਤਰ੍ਹਾਂ ਕੋਵਿਡ ਵਿੱਚ ਉਹਨਾਂ ਦੀ ਮੌਤ ਹੋਈਆਂ ਸਨ, ਉਹਨਾਂ ਨੂੰ ਜ਼ਿਹਨੀ ਤੇ ਜਿਸਮਾਨੀ ਮਸਾਇਲ ਦਾ ਸਾਹਮਣਾ ਕਰਨਾ ਪਿਆ ਸੀ, ਤੇ ਬਿਲਕੁਲ ਉਹ ਸੂਰਤ ਹਾਲ ਇਸ ਵੇਲੇ ਇੰਡੀਆ 'ਚ ਹੈਗੀ ਹੈ। ਅਜੇ ਹੁਣੇ ਥੋੜ੍ਹੀ ਦੇਰ ਪਹਿਲਾਂ ਉੱਥੇ ਦਿਨ ਪਹਿਲਾਂ ਇੰਡੀਆ 'ਚ ਇੱਕ ਇੰਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਹੋਇਆ ਸੀ, ਜਿਹਦੇ 'ਚ ਕਈ ਗੈਰ ਮੁਲਕੀ ਖਿਡਾਰੀ ਨੱਸ ਗਏ ਸਨ ਕਿ ਯਾਰ ਇਹ ਬਿਲਕੁਲ ਇੱਥੇ ਗੰਦਗੀ ਬਹੁਤ ਜ਼ਿਆਦਾ ਹੈਗੀ ਨੇ, ਇੰਤਜ਼ਾਮਾਤ ਬਹੁਤ ਨਕਸ ਨੇ। ਉਤੋਂ ਨੀਪਾ ਜਿਹੜਾ ਵਾਇਰਸ ਆ ਗਿਆ, ਉਹਨਾਂ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ ਸਨ ਕਿ ਅਸੀਂ ਹੁਣ ਕਰੀਏ ਕੀ। ਤੇ ਕਈ ਖਿਡਾਰੀ ਦੌਰਾਨ ਟੂਰਨਾਮੈਂਟ ਹੀ ਨੱਸ ਗਏ, ਆਪਣੇ ਮੁਲਕਾਂ ਨੂੰ ਚਲੇ ਗਏ ਕਿ ਇੱਥੋਂ ਇੰਡੀਆ ਤੋਂ ਜਾਨ ਛੁਡਾਓ, ਕਿਸੇ ਹੋਰ ਆਪਣੇ ਜਾ ਕੇ ਘਰ 'ਚ ਆਪਣਾ ਆਰਾਮ ਕਰੋ। ਤੇ ਇਹ ਯਕੀਨੀ ਤੌਰ ਤੇ ਇੰਡੀਆ ਨੂੰ ਸੋਚਣਾ ਚਾਹੀਦਾ ਕਿ ਅਗਰ ਤੁਸੀਂ ਕਿਸੇ ਲਈ ਆਪਣਾ ਵੱਡੇ ਬੋਲ ਬੋਲੋਗੇ ਤੇ ਫਿਰ ਤੁਹਾਨੂੰ ਵੀ ਦਿਨ ਦੇਖਣੇ ਪੈ ਸਕਦੇ ਨੇ। ਅੱਜ ਤੁਸੀਂ ਗੈਰ ਮੁਲਕ ਮਹਿਫੂਜ਼ ਕਹਿ ਰਹੇ ਸਨ ਮਾਜ਼ੀ 'ਚ ਪਾਕਿਸਤਾਨ ਨੂੰ, ਤੇ ਪਾਕਿਸਤਾਨ ਨੇ ਤਾਂ ਹਰ ਸ਼ੋਬੇ 'ਚ ਆਪਣਾ ਇਹ ਸਾਬਤ ਕੀਤਾ ਕਿ ਪਾਕਿਸਤਾਨ ਮਹਿਫੂਜ਼ ਮੁਲਕ ਹੈਗਾ, ਖੇਲਾਂ ਨਾਲ ਪਿਆਰ ਕਰਨ ਵਾਲੇ ਲੋਕ ਹੈਗੇ ਨੇ। ਤੇ ਤੰਗ ਨਜ਼ਰੀ ਹੈ ਇੰਡੀਆ ਦੀ ਜਿਹੜੀ ਹਮੇਸ਼ਾ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੁੰਦੀ ਹੈਗੀ ਹੈ। ਤੇ ਮੈਨੂੰ ਤਾਂ ਲੱਗਦਾ ਕਿ ਅਗਰ ਚਾਹੁੰਦੇ ਨੇ ਹੋਰ ਇਸ ਮਾਮਲੇ ਨੂੰ ਨਾ ਉਹਨਾਂ ਨੇ ਨੀਪਾ ਵਾਇਰਸ ਨੂੰ ਫੈਲਾਉਣ ਤੋਂ ਰੋਕਾ ਇਕਦਾਮਾਤ ਕੀਤੇ ਕੋਈ, ਤੇ ਹੋ ਸਕਦਾ ਕਿ ਜਿਹੜੇ ਬਾਕੀ ਟੀਮਾਂ ਨੇ ਉਹ ਵੀ ਉੱਥੇ ਕ੍ਰਿਕਟ ਮੈਚਸ ਵੀ ਖੇਡਣ ਤੋਂ ਇਨਕਾਰ ਕਰ ਦੇਣ, ਤੇ ਇਹਦਾ ਨੁਕਸਾਨ ਤਾਂ ਇੰਡੀਆ ਨੂੰ ਹੋਏਗਾ ਨਾ। ਤੂੰ ਆਪਣੇ ਪਹਿਲੇ ਮੁਲਕ ਦੀ ਫਿਕਰ ਕਰੇ, ਪਾਕਿਸਤਾਨ ਦੀ ਫਿਕਰ ਉਹਨੂੰ ਕਰਨੀ ਹੁਣ ਛੱਡ ਦੇਣੀ ਚਾਹੀਦੀ। ਪਾਕਿਸਤਾਨ ਇਸ ਵੇਲੇ ਬਹੁਤ ਗਰੋ ਕਰ ਰਿਹਾ ਹੈਗਾ ਹਰ ਮੈਦਾਨ 'ਚ, ਨਾ ਸਿਰਫ ਖੇਲ ਮਈਸ਼ਤ, ਤੇ ਪਾਕਿਸਤਾਨ ਦਾ ਜਿਹੜਾ ਲੈਵਲ ਹੈਗਾ ਬਹੁਤ ਵੱਧ ਗਿਆ ਹੈਗਾ। ਤੇ ਉਹਨਾਂ ਨੂੰ ਮਜ਼ੀਦ ਅੱਗੇ ਆਉਣ ਵਾਲੇ ਦਿਨਾਂ 'ਚ ਮਜ਼ੀਦ ਸਰਪ੍ਰਾਈਜ਼ ਵੀ ਇਨਸ਼ਾਅੱਲਾ ਪਾਕਿਸਤਾਨ ਦੇਵੇਗਾ, ਖੇਲਾਂ ਦੇ ਮੈਦਾਨ ਦੇ ਨਾਲ ਦੂਜੇ ਸ਼ੋਬਿਆਂ ਵਿੱਚ ਵੀ। ਬਿਲਕੁਲ ਜੀ ਸਾਹਿਬ, ਅੰਡਰ 19 ਟੀਮ ਦੀ ਗੱਲ ਕਰ ਲਈਏ, ਤੁਹਾਨੂੰ ਪਤਾ ਹੈ ਜ਼ਿੰਬਾਬਵੇ ਵਿੱਚ ਛਾਈ ਪਈ ਹੈ, ਲੇਕਿਨ ਅਗਰ ਮਗਰ ਦਾ ਸ਼ਿਕਾਰ ਹੈ। ਹੁਣ ਤੁਹਾਨੂੰ ਪਤਾ ਹੈ ਜੇ ਅਸੀਂ ਯਕਮ ਨੂੰ ਇੰਡੀਆ ਨੂੰ ਵੱਡੇ ਮਾਰਜਨ ਨਾਲ ਹਰਾ ਦਈਏ ਤੇ ਫਿਰ ਇੰਡੀਆ ਜ਼ਿੰਬਾਬਵੇ ਨੂੰ ਵੱਡੇ ਮਾਰਜਨ ਨਾਲ ਹਰਾਏ, ਫਿਰ ਸਾਡਾ ਕੋਈ ਚਾਂਸ ਬਣ ਸਕਦਾ ਹੈ ਅੱਗੇ ਸੈਮੀਫਾਈਨਲ ਵਿੱਚ ਜਾਣ ਦਾ। ਤੇ ਅਸੀਂ ਫਿਰ ਇੰਗਲੈਂਡ ਦੇ ਖਿਲਾਫ ਹਾਰੇ ਹੀ ਕਿਉਂ? ਦੇਖਿए ਮੁਫਾਜ਼ ਕ੍ਰਿਕਟ ਵਿੱਚ ਅਗਰ ਮਗਰ ਤੇ ਪਾਕਿਸਤਾਨੀ ਟੀਮ ਦਾ ਇੱਕ ਰਿਸ਼ਤਾ ਹੀ ਮੈਂ ਕਹਿੰਦਾ ਬਣ ਚੁੱਕਿਆ ਹੈਗਾ ਕਿ ਅਸੀਂ ਸਾਡੀ ਪਰਫਾਰਮੈਂਸ ਇਸ ਕਿਸਮ ਦੀ ਹੁੰਦੀ ਹੈ ਕਿ ਅਸੀਂ ਹਮੇਸ਼ਾ ਆਖਰ ਤੇ ਆ ਕੇ ਅਗਰ ਮਗਰ ਦਾ ਸ਼ਿਕਾਰ ਹੋ ਜਾਂਦੇ ਹੈਗੇ ਆ। ਲੇਕਿਨ ਇਹ ਕਿ ਕਿਉਂਕਿ ਇਹ ਜਿਹੜੀ ਅੱਛੀ ਗੱਲ ਜਿਹੜੀ ਅੰਡਰ 19 ਟੀਮ ਦੇ ਵਿੱਚ ਨਜ਼ਰ ਆਈ ਹੈਗੀ ਆ, ਉਹ ਬੜੇ ਯਕਜਾਨ ਹੋ ਕੇ ਖੇਡ ਰਹੇ ਨੇ। ਸਮੀਰ ਹੁਸੈਨ ਦਾ ਤੁਸੀਂ ਨਾਮ ਲਵੋ, ਸੁਭਾਨ ਦਾ ਕਰੋ, ਬੋਲਿੰਗ ਵਿੱਚ ਅਲੀ ਰਜ਼ਾ, ਹੁਜ਼ੈਫਾ ਅਹਿਸਾਨ, ਫਰਹਾਨ ਯੂਸਫ, ਸਾਰੇ ਬਹੁਤ ਅੱਛਾ ਪਰਫਾਰਮ ਉੱਥੇ ਕਰ ਰਹੇ ਨੇ। ਇਸ ਟੀਮ ਦੀ ਜਿਹੜੀ ਖੂਬੀ ਹੈਗੀ ਨਾ ਮੁਫਾਦ, ਜਿਹੜੀ ਪਹਿਲੇ ਸਾਨੂੰ ਨਜ਼ਰ ਨਹੀਂ ਆ ਰਹੀ ਸੀ, ਜਿਹੜੇ ਯੰਗਸਟਰ ਵਿੱਚ ਅਕਸਰ ਜਿਹੜੇ ਟੂਰਸ ਕਰਕੇ ਆਏ ਸਨ ਜਾਂ ਵਰਲਡ ਕੱਪ ਖੇਲੇ ਸਨ, ਬਿਲਕੁਲ, ਕਿ ਸਾਡੀ ਜਿਹੜੀ ਫੀਲਡਿੰਗ ਦਾ ਮਿਆਰ ਹੈਗਾ ਉਹ ਬਹੁਤ ਆਲਾ ਹੈਗਾ, ਬਹੁਤ ਨੁਮਾਇਆ ਹੈਗਾ। ਤੇ ਇਸ ਡੋਮੈਸਟਿਕ ਸਤਹ ਤੇ ਇਸ ਕਿਸਮ ਦੀ ਫੀਲਡਿੰਗ ਦਾ ਮਿਆਰ ਬਿਹਤਰ ਹੋਣਾ ਵਰਲਡ ਕੱਪ ਵਿੱਚ ਮੇਰੇ ਖਿਆਲ ਪਾਕਿਸਤਾਨ ਦੀ ਕਾਮਯਾਬੀ ਦੀ ਇੱਕ ਜ਼ਮਾਨਤ ਬਣ ਸਕਦਾ ਹੈਗਾ। ਗੋ ਕੇ ਚੈਲੰਜ ਹੈ ਸਾਡੇ ਕੋਲੋਂ ਇੰਡੀਆ ਨੂੰ ਹਰਾਉਣਾ, ਅਸੀਂ ਉਹਨਾਂ ਨੂੰ ਏਸ਼ੀਆ ਕੱਪ 'ਚ ਹਰਾ ਚੁੱਕੇ ਹੈਗੇ ਹਾਂ। ਤੇ ਇਹ ਜਿਹੜਾ ਮੈਚ, ਹਰ ਮੈਚ ਜਿਹੜਾ ਨਵਾਂ ਇੰਡੀਆ ਪਾਕਿਸਤਾਨ ਦਾ ਹੁੰਦਾ, ਉਹਦਾ ਅਲੱਗ ਪ੍ਰੈਸ਼ਰ ਹੁੰਦਾ ਹੈਗਾ। ਹੁਣ ਚੂँਕਿ ਪਾਕਿਸਤਾਨ ਜਿੱਤ ਵੀ ਚੁੱਕਿਆ ਹੈਗਾ ਤੇ ਪਾਕਿਸਤਾਨ 'ਤੇ ਪ੍ਰੈਸ਼ਰ ਜ਼ਿਆਦਾ ਹੈ ਇੰਡੀਆ ਦੀ ਨਿਸਬਤ, ਕਿਉਂਕਿ ਸਾਨੂੰ ਹੁਣ ਫਿਰ ਤਵੱਕੋ ਹੈ ਕਿ ਸਾਡੀ ਪਾਕਿਸਤਾਨ ਦੀ ਜਿਹੜੀ ਟੀਮ ਹੈਗੀ ਆ ਉਹ ਅੱਛਾ ਪਰਫਾਰਮ ਕਰੇਗੀ, ਇੰਡੀਆ ਨੂੰ ਹਾਰ ਵਾਲੇ ਹਰਾਏਗੀ। ਤੇ ਤੁਹਾਨੂੰ ਪਤਾ ਕਿ ICC T20 ਵਰਲਡ ਕੱਪ ਤੋਂ ਪਹਿਲੇ ਜਿਹੜੇ ਲਿਟਲ ਸਟਾਰ ਦੇ ਦਰਮਿਆਨ ਮੁਕਾਬਲਾ ਹੈਗਾ ਨਾ, ਇਸ ਤੇ ਸਾਰੀ ਦੁਨੀਆ ਦੀ ਨਜ਼ਰ ਆਏਗੀਆਂ। ਤੇ ਇੰਡੀਆ 'ਚ ਵੀ ਫੈਨ ਫਾਲੋਇੰਗ ਹੈ, ਪਾਕਿਸਤਾਨ 'ਚ ਵੀ ਫੈਨ ਫਾਲੋਇੰਗ ਹੈਗੀ ਆ। ਠੀਕ ਆ, ਸਾਨੂੰ ਥੋੜ੍ਹਾ ਜਿਹਾ ਮੁਸ਼ਕਿਲ ਦਾ ਸੂਰਤ ਹਾਲ ਦਾ ਸਾਹਮਣਾ ਕਰਨਾ ਪੜ ਸਕਦਾ ਹੈਗਾ, ਲੇਕਿਨ ਇਹ ਕਿ ਅਗਰ ਅੱਛੀ ਪਲੈਨਿੰਗ ਕੀਤੀ ਜਾਵੇ, ਅੱਛੀ ਬੈਟਿੰਗ ਸੈਟਅਪ ਬਣਾ ਕੇ, ਅੱਛੀ ਬੋਲਿੰਗ ਕਰਕੇ, ਅੱਛੀ ਫੀਲਡ ਪਲੇਸਿੰਗ ਕਰਕੇ, ਕਪਤਾਨੀ ਦੇ ਫੈਸਲੇ ਬਰ ਵਕਤ ਅੱਛੇ ਕਰਕੇ, ਤੇ ਫਿਰ ਇਹਨਾਂ ਹਰਾਣਾ ਇੰਡੀਆ ਨੂੰ ਇੰਨਾ ਕੋਈ ਮੁਸ਼ਕਿਲ ਨਹੀਂ ਹੈਗਾ।